ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ ਮਿੰਟੂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ 5 ਅਕਤੂਬਰ ਦਿਨ ਵੀਰਵਾਰ ਸਾਲ 2023 ਦੀ 5 ਅਕਤੂਬਰ ਦਾ ਇਹ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500 ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਡਾਇਲ ਕਰੋ 4082722500 ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜੀਕੇ ਧਨੋਟਾ ਯੂਬਾ ਸਿਟੀ ਪਰਮਜੀਤ ਕੌਰੰਗੀ ਵੈਕਾਵਿਲ ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ ਆਇਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 40827252 ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦਿੱਲੀ ਦੀ ਸਿਆਸਤ ਤੋਂ ਕਹਿੰਦੇ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੰਗਾਮੇ ਦੇ ਦਰਮਿਆਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ ਬਿਲਕੁਲ ਹੰਗਾਮਾ ਤੇ ਖੂਬ ਬਰਪਾ ਇਹ ਚੰਡੀਗੜ੍ਹ ਵੀ ਵੇਖਣ ਨੂੰ ਮਿਲਿਆ ਦਿੱਲੀ ਵੀ ਵੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਇੱਥੇ ਵੀ ਗਏ ਸਨ ਕੁਝ ਆਗੂ ਕੁਝ ਵਰਕਰ ਕਿ ਜੀ ਅਸੀਂ ਭਾਜਪਾ ਦਾ ਦਫ਼ਤਰ ਘੇਰਨਾ ਉਹਨਾਂ ਨੇ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਨਲਾਤੇ ਫਿਰ ਚੰਗੀ ਤਰ੍ਹਾਂ ਜਿਵੇਂ ਇਹ ਲੋਕਾਂ ਨਾਲ ਕਰਦੇ ਆ ਡਾਂਗਾ ਡੂੰਗਾ ਇਹਨਾਂ ਦੇ ਵੀ ਪੈ ਹਟੀਆਂ ਕੁਛ ਪਿਛਾ ਨੂੰ ਮੁੜ ਆਏ ਤੇ ਦਿੱਲੀ ਦੇ ਵਿੱਚ ਤੇ ਆਮੋ ਸਾਹਮਣੇ ਪੂਰਾ ਉਧਰੋਂ ਭਾਰਤੀ ਜਨਤਾ ਪਾਰਟੀ ਵਾਲੇ ਪ੍ਰਦਰਸ਼ਨ ਕਰਦੇ ਆ ਇਹ ਵੀ ਕਰਦੇ ਆ ਤੇ ਉੱਥੇ ਵੀ ਖਿੱਚ ਤੂ ਹੋ ਗਈ ਆ ਪਰ ਅੱਜ ਸੰਜੇ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਕੱਲ ਰਾਤ ਇਹਨੂੰ ਫੜ ਲਿਆ ਗਿਆ ਸੀਗਾ ਦੇਰ ਸ਼ਾਮ ਕਹਿ ਸਕਦੇ ਆ ਰਾਤ ਫਿਰ ਖਬਰਾਂ ਚੱਲ ਪਈਆਂ ਜੀ ਅੱਜ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਸੰਜੇ ਸਿੰਘ ਨੇ ਕਿਉਂਕਿ ਟਿੱਪਣੀ ਕਰ ਜਾਂਦੀ ਹੈ ਨੇਤਾ ਸੰਜੇ ਸਿੰਘ ਨੇ ਇਹ ਕਿਹਾ ਕਿ ਮੋਦੀ ਦਾ ਅਨਿਆਂ ਹੈ ਤੇ ਉਹ ਚੋਣਾਂ ਹਾਰ ਜਾਣਗੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਫਿਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਦੇਖੋ ਗੱਲ ਕੀ ਹੈ ਕਿ ਰਿਮਾਂਡ ਤੇ ਚਲੋ ਮਿਲ ਹੀ ਜਾਣਾ ਉਹਨਾਂ ਨੇ ਕਹਿਣਾ ਹੁੰਦਾ ਜੀ ਇਹਦਾ ਫੋਨ ਬਰਾਮਦ ਕਰਨਾ ਜੀ ਉਹਦੇ ਵਿੱਚੋਂ ਡਾਟਾ ਰਿਕਵਰ ਕਰਨਾ ਜੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਰ ਇਹ ਮਸਲਾ ਜਿਹੜਾ ਉਹ ਮਸਲਾ ਜੁੜਿਆ ਹੈ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਸੀ ਉਹਦੇ ਨਾਲ ਕਿਉਂਕਿ ਈਡੀ ਕਹਿੰਦੇ ਕਿ ਸ਼ਰਾਬ ਨੀਤੀ ਖਰਾਬ ਨੀਤੀ ਸੀ ਤੇ ਜਿਹੜਾ ਸੰਜੇ ਸਿੰਘ ਦਾ ਜ਼ਿਕਰ ਆਇਆ ਜ਼ਿਕਰ ਪਹਿਲਾਂ ਹੀ ਆ ਗਿਆ ਸੀਗਾ ਇਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਇਹ ਬਲਾਮੇ ਕੱਢ ਲੈਂਦੇ ਨੇ ਕਿਸੇ ਨਾ ਕਿਸੇ ਗੱਲ ਚੋਂ ਜਦੋਂ ਜ਼ਿਕਰ ਆਇਆ ਸੀਗਾ ਚਾਰਜਸ਼ੀਟ ਦੇ ਵਿੱਚ ਤੇ ਇਹਨੇ ਕਿਹਾ ਸੀ ਕਿ ਗਲਤੀ ਨਾਲ ਪੈ ਗਿਆ ਨਾਮ ਬੜੀਆਂ ਸਫਾਈਆਂ ਦਿੱਤੀਆਂ ਬੜਾ ਰੌਲਾ ਪਾਇਆ ਫਿਰ ਸਾਫ਼ ਕੀਤਾ ਸੀਗਾ ਈਡੀ ਨੇ ਕਿ ਵੇਖੋ ਨਾ ਤੁਹਾਡਾ 4 ਵਾਰੀ ਆਇਆ 3 ਵਾਰੀ ਸਹੀ ਹੈ 1 ਵਾਰੀ ਮਿਸਪ੍ਰਿੰਟ ਹੋਇਆ ਤਾਂ ਉਹ ਤੋਂ ਲੱਗ ਗਿਆ ਸੀਗਾ ਕਿ ਇਹ ਕੰਮ ਜਿਹੜਾ ਸੌਖਿਆ ਨਿਬੜਨਾ ਨਹੀਂ ਹੈ ਹੁਣ ਗ੍ਰਿਫਤਾਰੀ ਹੋ ਗਈ ਸੰਜੇ ਸਿੰਘ ਤੇ ਐਕਚੁਅਲ ਚ ਜਿਹੜਾ ਇਲਜ਼ਾਮ ਹੈ ਕਥਿਤ ਤੌਰ ਤੇ ਅਸੀਂ ਇਲਜ਼ਾਮ ਕਵਾਂਗੇ ਅਸੀਂ ਇਹਨਾਂ ਵਾਂਗੂ ਕਿਸੇ ਨੂੰ ਇਲਜ਼ਾਮਾਂ ਚ ਫਸੇ ਨੂੰ ਤਸਕਰ ਨਹੀਂ ਕਵਾਂਗੇ ਜਿਵੇਂ ਇਹਨਾਂ ਦਾ ਵੱਡਾ ਮੁੱਖ ਮੰਤਰੀ ਤੇ ਪੰਜਾਬ ਵਾਲਾ ਮਿੰਨੀ ਮੁੱਖ ਮੰਤਰੀ ਤੇ ਜਿਵੇਂ ਇਹਨਾਂ ਦੇ ਤਰਜਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਤਸਕਰ ਕਿਹਾ ਜਾਂ ਤਸਕਰੀ ਦੇ ਦੋਸ਼ ਹੇਠ ਆਪਾਂ ਜਦੋਂ ਕਹਿੰਦੇ ਤਾਂ ਕਥਿਤ ਕਹਿੰਦੇ ਆ ਇਹ ਕਥਿਤ ਦੋਸ਼ ਨੇ ਇਹ ਸਾਬਤ ਨਹੀਂ ਹੋਏ ਤੇ ਇਹਨਾਂ ਦੇ ਤਰਜਮਾਨਾਂ ਨੇ ਤੇ ਆ ਕੇ ਕਿਹਾ ਕਿ ਤਸਕਰਾਂ ਨਾਲ ਰਲਿਆ ਹੋਇਆ ਜੀ ਇਹ ਫਲਾਣਾ ਆ ਟਮਕਾ ਆ ਤਾਂ ਗੱਲ ਇਹ ਆ ਕਿ ਦੇਖੋ ਇਹ ਜਿਹੜੇ ਦੋਸ਼ ਆ ਦੋਸ਼ਾਂ ਦੇ ਮੁਤਾਬਕ ਇੱਕ ਅਰੋੜਾ ਹੈ ਦਿਨੇਸ਼ ਅਰੋੜਾ ਜਿਹੜਾ ਕਿ ਸਰਕਾਰੀ ਗਵਾਹ ਬਣ ਚੁੱਕਾ ਹੈ ਜੀ ਉਹਨੇ ਇਹ ਇਕਬਾਲ ਕੀਤਾ ਆ ਕਿ ਵੇਖੋ ਮੇਰੀ ਰੈਸਟੋਰੈਂਟ ਦੇ ਵਿੱਚ ਹੀ ਹੋਟਲ ਤੇ ਰੈਸਟੋਰੈਂਟ ਕਾਰੋਬਾਰੀਆਂ ਦੇ ਨਾਲ ਇੱਕ ਇੱਥੇ ਜਿਹੜੀ ਮੀਟਿੰਗ ਹੋਈ ਸੀ ਤਾਂ ਉਹ ਸਾਰਾ ਕੁਝ ਇੱਥੇ ਵਾਪਰਿਆ ਤੇ ਉਸ ਤੋਂ ਬਾਅਦ ਮੇਰੀ ਚੰਗੀ
ਇਹਨਾਂ ਦੇ ਨਾਲ ਜਾਣ ਪਛਾਣ ਹੋ ਗਈ, ਸਿਸੋਦੀਆ ਨਾਲ ਹੋ ਗਈ, ਸੰਜੇ ਸਿੰਘ ਨਾਲ, ਫਿਰ ਅਰਵਿੰਦ ਕੇਜਰੀਵਾਲ ਦੇ ਘਰ ਵੀ ਗਿਆ ਮੈਂ ਜੀ ਉਹਦਾ ਕਹਿਣਾ ਆ ਕਿ ਜਦੋਂ ਮਤਲਬ ਇਹ ਮੀਟਿੰਗ ਹੋਈ, ਇਹ ਸਿੱਟਾ ਨਿਕਲਿਆ ਕਿ ਤੁਹਾਨੂੰ ਸਭ ਕੁਝ ਠੀਕ ਠਾਕ ਮਾਹੌਲ ਦਿੱਤਾ ਜਾਊਗਾ ਤੇ ਪਾਰਟੀ ਵਾਸਤੇ 80 ਤੋਂ 85 ਲੱਖ ਰੁਪਈਆ ਜਿਹੜਾ ਵਸੂਲ ਕੀਤਾ ਗਿਆ। ਸੰਜੇ ਸਿੰਘ ਦਾ ਆ ਦੋਸ਼ ਮਤਲਬ ਕਿ ਨਿਕਲਦਾ ਹੈ ਜੀ। ਸੋ ਹੁਣ ਇਹ ਸਾਬਤ ਹੁੰਦਾ ਹੈ ਕਿ ਨਹੀਂ, ਇਹ ਅਗਾਂਹ ਟ੍ਰਾਇਲ ਦਾ ਵਿਸ਼ਾ ਹੈ, ਇਹ ਸਬੂਤਾਂ ਦਾ ਵਿਸ਼ਾ, ਪ੍ਰਮਾਣਤਾ ਦਾ ਵਿਸ਼ਾ ਹੈ। ਅਸੀਂ ਇਹਨਾਂ ਵਾਂਗੂ ਹੋਸ਼ ਹੋ ਕੇ ਨਹੀਂ ਕਹਿ ਸਕਦੇ ਕਿ ਨਹੀਂ ਨਹੀਂ ਜੀ ਸੰਜੇ ਸਿੰਘ ਦੋਸ਼ੀ ਆ। ਉਹ ਗਵਾਹ ਦਬਾ ਕੇ ਵੀ ਬਣਾਇਆ ਜਾ ਸਕਦਾ ਹੈ, ਉਹ ਕੋਈ ਰੰਜ ਵੀ ਕੱਢਦਾ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਕਿਉਂਕਿ ਜਦੋਂ ਤੁਹਾਡੇ ਕੋਲ ਕੇਂਦਰੀ ਤਾਕਤ ਹੈ ਤੁਸੀਂ ਕਿਸੇ ਨੂੰ ਵੀ ਮਰੋੜ ਸਕਦੇ ਆ ਕਿ ਤੈਨੂੰ ਕੱਢ ਦਿਆਂਗੇ, ਤੂੰ ਇਹਦਾ ਨਾਂ ਲੈ ਦੇ। ਪਰ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦੀ ਪੋਸੀਬਿਲਿਟੀ ਦਿੱਲੀ 'ਚ ਹੋ ਸਕਦੀ ਆ ਤੇ ਫਿਰ ਪੰਜਾਬ 'ਚ ਕਿਉਂ ਨਹੀਂ? ਇਹ ਜਿਹੜਾ ਵੀ ਕੋਈ ਫੜਿਆ ਹੁੰਦਾ ਉਹਨੂੰ ਆਪ ਹੀ ਟੈਗ ਲਾ ਦਿੰਦੇ ਭ੍ਰਿਸ਼ਟ ਆ, ਇਹ ਅੱਤਵਾਦੀ ਆ, ਇਹ ਵੱਖਵਾਦੀ ਆ, ਇਹ ਤਸਕਰ ਆ। ਮਤਲਬ ਕਿ ਪਹਿਲਾਂ ਹੀ ਗੁੰਜਾਇਸ਼ਾਂ ਰੱਖ ਕੇ ਚੱਲੋ, ਕਈ ਵਾਰ ਤੁਹਾਡੇ ਤੇ ਵੀ ਪੈ ਜਾਂਦੀ ਆ ਗੱਲ। ਸੋ ਹੁਣ ਤੇ ਉਹਨੂੰ ਤਾਂ ਕ੍ਰਾਂਤੀਕਾਰੀ ਕਹੀ ਜਾਂਦੇ, ਮਤਲਬ ਕਿ ਜਿਹੜਾ ਤੁਹਾਡਾ ਫਸ ਗਿਆ ਉਹ ਕ੍ਰਾਂਤੀਕਾਰੀ ਆ ਤੇ ਦੂਜਾ ਜਿਹੜਾ ਉਹ ਦਾਗੀ ਆ। ਇਹ ਆ ਕਿ ਅਸੀਂ ਆਪ ਮੰਨਦੇ ਆ ਕਿ ਸਿਆਸਤ ਹੈ, ਕੁਝ ਵੀ ਹੋ ਸਕਦਾ। ਇਹ ਹੁਣ ਅਦਾਲਤ ਤੇ ਛੱਡ ਦੇਣਾ ਚਾਹੀਦਾ ਕਿ ਸੰਜੇ ਸਿੰਘ ਗੁਨਾਹਗਾਰ ਆ ਜਾਂ ਸੰਜੇ ਸਿੰਘ ਦੇ ਸਾਥੀ ਗੁਨਾਹਗਾਰ ਆ ਜਾਂ ਸਾਰੇ ਬਦੋਸ਼ ਆ। ਪਰ ਇਹ ਗੱਲ ਤੁਸੀਂ ਉਦੋਂ ਵੀ ਰੱਖਿਆ ਕਰੋ ਜਦੋਂ ਇਹਨਾਂ ਦੇ ਸਮਰਥਕ ਆ ਕੇ ਕਮੈਂਟ ਕਰਦੇ ਆ, ਜਦੋਂ ਆ ਕੇ ਇਹਨਾਂ ਦੇ ਸਮਰਥਕ ਟ੍ਰੋਲਿੰਗ ਕਰਦੇ ਆ, ਜਦੋਂ ਆ ਕੇ ਇਸ ਤਰ੍ਹਾਂ ਦੀਆਂ ਦਲੀਲਾਂ ਕੱਢਦੇ ਆ, ਇਹ ਸਾਹਮਣੇ ਵਾਲਾ ਤੇ ਗੁਨਾਹਗਾਰ ਹੈ। ਇਹ ਸਰਟੀਫਿਕੇਟ ਜਿਹੜੀ ਤੁਸੀਂ ਪ੍ਰਿੰਟਿੰਗ ਪ੍ਰੈਸ ਲਾਈ ਹੈ ਨਾ ਕੇਜਰੀਵਾਲ ਦੀ, ਜੀ 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 ਹਾਂਜੀ ਹਾਂਜੀ ਬਸ ਠੀਕ ਹੈ ਜੀ, ਮੈਂ ਕਰਤੀ ਹੈ ਗੱਲ। ਜੀ ਜੀ ਮਿੰਟੂ ਜੀ, ਐਸਜੀਪੀਸੀ ਚੋਣਾਂ ਦੀ ਗੱਲ ਕਰੀਏ, ਪ੍ਰੋਸੈਸ ਸ਼ੁਰੂ ਹੋ ਗਿਆ ਜੀ। ਹਾਂਜੀ ਦੇਖੋ, ਕੱਲ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਤੋਂ ਜਿਹੜੀ ਲਿਸਟ ਐਸਟੀਆਂ ਜਿਹੜੇ ਉਹਨਾਂ ਦਾ ਕੰਮ ਕਰਾਂਗੇ, ਕੰਮ ਸ਼ੁਰੂ ਕਰ ਦੇਵਾਂਗੇ। ਤਾਂ ਬਹਿਰਹਾਲ ਅੱਜ ਤਾਰੂ ਸਾਹਿਬ ਦਾ ਵੀ ਬਿਆਨ ਜਿਹੜਾ ਅਖਬਾਰ 'ਚ ਲੱਗ ਗਿਆ ਕਿ ਜੀ ਬਿਲਕੁਲ ਦੁਰਸਤ ਕੰਮ ਚਾਲੂ ਹੈ। ਤਾਂ ਫਿਰ ਪਿੱਛੇ ਕੀ ਰਹਿ ਗਿਆ? ਕੁਛ ਵੀ ਨਹੀਂ। ਮਾਨ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ, ਸਾਰੋਂ ਸਾਹਿਬ ਵੀ ਕਹਿੰਦੇ ਆ, ਕਿਉਂਕਿ ਅਸਲ ਦੇ ਵਿੱਚ ਚੋਣਾਂ ਦਾ ਜਿੰਮਾ ਜਿਹੜਾ ਉਹਨਾਂ ਦੇ ਸਿਰ ਤੇ ਹੈ ਨਾ। ਇਹ ਵੇਖਣ ਵਾਲੀ ਗੱਲ ਆ ਕਿ ਇਲੈਕਸ਼ਨ ਇਹਨਾਂ ਦੀ ਦੇਖ ਰੇਖ ਹੇਠ ਹੋਣਾ ਹੈ। ਤਾਂ ਇਹਨਾਂ ਨੇ ਤੇ ਸਾਰਾ ਕੁਝ ਦੱਸ ਦਿੱਤਾ ਕਿ ਵੋਟਰ ਦੀ ਉਮਰ 18 ਸਾਲ ਦੀ ਥਾਂ 21 ਸਾਲ ਹੋ ਗਈ ਹੈ। ਗੁਰਦੁਆਰਾ ਐਕਟ 1925 ਦੇ ਮੁਤਾਬਕ ਜਿਹੜੇ ਸਿੱਖ ਮੁੰਡੇ, ਸਿੱਖ ਕੁੜੀਆਂ ਯਾਨੀ ਮਰਦ ਇਸਤਰੀ ਉਹ ਹੈਗੇ ਆ ਨਵੇਂ ਵੋਟਰ, ਜੇ ਕਿਸੇ ਨੇ ਬਣਨਾ ਤਦ ਇੱਕ ਪੋਰਟਲ ਤੇ ਵੀ ਫਾਰਮਾ ਜਿਹੜਾ ਪਾ ਦਿੱਤਾ ਗਿਆ, ਕਹਿੰਦੇ ਪਰਫਾਰਮਾ ਜਿਸਨੂੰ ਆਪਾਂ ਕਹਿ ਦਿੰਦੇ ਆ, ਤੇ ਉਹਦੇ ਵਿੱਚ ਜਿਹੜੀਆਂ ਦਰਜ ਸ਼ਰਤਾਂ ਉਹਦੇ ਅਨੁਸਾਰ ਅਰਜ਼ੀ ਦੇਣ ਵਾਲਾ ਕੇਸਧਾਰੀ ਸਿੱਖ ਹੋਵੇ, ਦਾੜੀ ਨਾ ਕੱਟਦਾ ਹੋਵੇ, ਸਿਗਰਟ ਤੰਬਾਕੂ ਇਤਿਆਦਿਕ ਦਾ ਸੇਵਨ ਨਾ ਕਰਦਾ ਹੋਵੇ, ਸ਼ਰਾਬ ਨਾ ਪੀਂਦਾ ਹੋਵੇ, ਪੁੱਠਾ ਹਲਾਲ ਮੀਟ ਨਾ ਖਾਂਦਾ ਹੋਵੇ, ਇਹ ਸਾਰੀਆਂ ਹੈਗੀਆਂ ਨੇ। ਉਸ ਤੋਂ ਬਾਅਦ ਤੁਸੀਂ ਮਤਲਬ ਕਿ ਵੋਟਰ ਸੂਚੀ ਦੇ ਵਿੱਚ ਖੁਦ ਨੂੰ ਦਰਜ ਕਰ ਸਕਦੇ ਹੋ। ਤਾਂ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਉਦਾਂ ਵੀ ਇਕੱਲਾ ਪੋਰਟਲ ਦੇ ਥਰੂ ਹੀ ਨਹੀਂ ਹੈ, ਉਦਾਂ ਵੀ ਵੋਟ ਜਿਹੜੀ ਆ ਬਣਾਈ ਜਾ ਸਕਦੀ ਹੈ। ਜਿੱਦਾਂ ਆਪਾਂ ਕੋਈ ਵੀ ਨਵਾਂ ਮੰਨ ਲਓ ਨੇ ਸੂਚੀ 'ਚ ਸ਼ਾਮਲ ਹੋਣਾ ਹੈ ਤਾਂ ਉਹ ਅਰਜ਼ੀ ਕਰਤਾ ਫਾਰਮ ਭਰ ਕੇ ਇੱਕ ਪਟਵਾਰੀ ਰਾਹੀਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚੋਂ ਤਸਦੀਕ ਕਰਵਾਉਣ ਉਪਰੰਤ ਉਹ ਜਿਹੜੀ ਹੈ ਨਾ ਉਹ ਕਾਰਡ ਜਿਹੜਾ ਬਣਾ ਸਕੇਗਾ। ਕੁਛ ਇਸ ਤਰ੍ਹਾਂ ਦੀ ਵੀ ਨਾਲ ਇਹਨਾਂ ਨੇ ਦੱਸੀ ਹੈ ਕਿ ਪ੍ਰਕਿਰਿਆ ਹੈ ਕੀ ਆ। ਤਾਂ ਕੁੱਲ ਮਿਲਾ ਕੇ ਇਹਨਾਂ ਨੇ ਮੋਹਰ ਲਾ ਦਿੱਤੀ ਹੈ ਸਾਰੋਂ ਸਾਹਿਬ ਨੇ ਕਿ ਬਿਲਕੁਲ ਜੀ ਪ੍ਰੋਫਾਰਮੇ ਬਣ ਚੁੱਕੇ ਆ, ਸਾਰਾ ਕੁਛ ਜਿਹੜਾ ਆ ਉਹ ਗੁੱਡ ਆ। ਪਰ ਇੱਕ ਮਸਲਾ ਹੁਣ ਜਿਹੜਾ ਅੜਦਾ ਹੈ ਉਹ ਇਹੋ ਆ ਕਿ 21 ਤੋਂ ਜਿਵੇਂ ਫਰਜ਼ ਕਰੋ ਮਾਨ ਸਾਹਿਬ ਨੇ ਕਿਹਾ ਕਿ 21 ਤੋਂ ਅਸੀਂ ਇਹ ਕਾਰਵਾਈ ਸ਼ੁਰੂ ਕਰਾਂਗੇ। 21 ਤੋਂ ਕਾਰਵਾਈ ਸ਼ੁਰੂ ਹੁੰਦੀ ਆ ਤਾਂ ਲਗਭਗ ਮਹੀਨਾ 2 ਮਹੀਨੇ ਤੇ ਵੋਟ ਬਣਾਉਣ ਦਾ ਸਿਲਸਿਲਾ ਚੱਲੇਗਾ। ਜਦ ਨੂੰ 2024 ਚ ਤੁਸੀਂ ਦਾਖਲ ਹੋ ਜਾਓਗੇ, ਫਿਰ ਇਤਰਾਜ਼ ਹੁੰਦੇ ਨੇ, ਸੋਧਾਂ ਹੁੰਦੀਆਂ ਨੇ, ਫਾਈਨਲ ਵੋਟਰ ਸੂਚੀ ਤਦ ਬਣਦੀ ਹੈ। ਤਾਂ ਯਾਨੀ ਉਦੋਂ ਤੱਕ ਦੇਸ਼ ਦੇ ਵਿੱਚ ਜਨਰਲ ਇਲੈਕਸ਼ਨ ਸ਼ੁਰੂ ਹੋ ਚੁੱਕਾ ਹੋਏਗਾ। ਤਾਂ ਕਿ ਕਿਉਂਕਿ ਕੇਂਦਰ ਨੇ ਇਹ ਇਲੈਕਸ਼ਨ ਕਰਵਾਉਣਾ ਹੁੰਦਾ, ਕੰਡਕਟ ਉਹਨਾਂ ਨੇ ਕਰਵਾਉਣਾ ਹੁੰਦਾ ਹੈ। ਇੱਕ ਜਿਹੜੇ ਕਮਿਸ਼ਨਰ ਆ ਉਹ ਸਾਰੋਂ ਸਾਹਿਬ ਉਹਨਾਂ ਦੇ ਲਾਏ ਹੋਏ ਨੇ।
ਤਾਂ ਉੱਥੇ ਕੀ ਵਿੰਡੋ ਬਚੇਗੀ ਐਸਜੀਪੀਸੀ ਇਲੈਕਸ਼ਨ ਵਾਸਤੇ? ਇਹ ਇੱਕ ਬਹੁਤ ਵੱਡਾ ਸਵਾਲ ਆ, ਕਿਉਂਕਿ ਜਿਹੜਾ ਜਨਰਲ ਇਲੈਕਸ਼ਨ ਹੈ ਉਹ ਆਪਾਂ ਨੂੰ ਪਤਾ ਮਾਰਚ 'ਚ ਸ਼ੁਰੂ ਹੋ ਜਾਂਦਾ ਹੈ ਇੰਡੀਆ 'ਚ, ਤੇ ਉਹ ਚੱਲਦਾ ਜੂਨ ਦੀ ਸ਼ੁਰੂਆਤ ਤੱਕ। ਯਾਨੀ ਇੱਕ ਵਾਰੀ ਮੈਨੂੰ ਲੱਗਦਾ 26/22 ਨੂੰ ਲਈ ਸੀ ਸਹੁੰ ਪ੍ਰਧਾਨ ਮੰਤਰੀ ਨੇ, ਤੇ ਇੱਕ ਵਾਰੀ ਸ਼ਾਇਦ ਥੋੜੇ ਦਿਨ ਪਹਿਲਾਂ, ਯਾਨੀ ਤਕਰੀਬਨ ਕਹਿ ਲਓ ਕਿ 20-25 ਮਈ ਦੇ ਕਰੀਬ ਜਾ ਕੇ ਨਵੀਂ ਜਿਹੜੀ ਲੋਕ ਸਭਾ ਹੋਂਦ ਚ ਆਉਂਦੀ ਹੈ। ਤਾਂ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ। ਬਾਕੀ ਪੁਸ਼ਟੀ ਹੈ ਸਾਰੀ ਕੁਛ ਕਿ ਐਸਜੀਪੀਸੀ ਦਾ ਇਲੈਕਸ਼ਨ ਤਕਰੀਬਨ ਕਹਿ ਲਓ ਕਿ ਤੈਅ ਆ, ਪਰ ਉਹ ਹੁਣ ਇਸ ਸਾਲ ਦੇ ਵਿੱਚ ਤਾਂ ਸੰਭਵ ਨਹੀਂ ਲੱਗਦਾ ਕਿ ਉਹ 2024 ਦੇ ਸ਼ੁਰੂ ਚ ਹੋ ਜਾਏਗਾ। ਥੋੜਾ ਜਿਹਾ ਇਹਦੇ ਤੇ ਵੀ ਕਿਤੇ ਨਾ ਕਿਤੇ ਡਾਊਟ ਹੈ ਜੀ। ਤੇ ਮਿੰਟੂ ਜੀ, ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਮੁਲਾਕਾਤਾਂ ਉਹਨਾਂ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ ਜੀ? ਜੀ ਬਿਲਕੁਲ, ਦੇਖੋ ਇਹ ਦੋਸ਼ ਲੱਗ ਰਿਹਾ ਸੀਗਾ ਨਾ, ਪ੍ਰਸ਼ਾਸਨ ਸਰਕਾਰ ਜਿਹੜੀ ਹੈ ਅੰਡਰ ਪ੍ਰੈਸ਼ਰ ਸੀ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਮਿਲ ਕਿਉਂ ਨਹੀਂ ਜੇ ਦਿੰਦੇ। ਫਿਰ ਇੱਕ ਅਖਬਾਰ ਦੇ ਰਾਹੀਂ ਸਾਰਾ ਇਹ ਕਹਿੰਦੇ ਆ ਕਿ 42 ਵਾਰ ਮਿਲਣ ਦੀ ਇਜਾਜ਼ਤ ਦਿੱਤੀ ਆ, ਪਤਨੀ ਨੂੰ 23 ਵਾਰ, ਮਦਰ ਨੂੰ 4 ਵਾਰ, ਫਾਦਰ ਨੂੰ 2 ਵਾਰ ਅਤੇ ਚਾਚੇ ਨੂੰ 3 ਵਾਰ ਮਿਲਣ ਦੀ ਮਨਜ਼ੂਰੀ ਦਿੱਤੀ ਗਈ ਆ। ਯਾਨੀ ਕਹਿਣ ਦਾ ਮਤਲਬ ਕਿ ਜਿਹੜੇ ਨੇੜਲੇ ਰਿਸ਼ਤੇਦਾਰ ਆ ਉਹ ਵੀ ਮਿਲ ਚੁੱਕੇ ਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਹਫ਼ਤੇ 'ਚ ਇੱਕ ਦਿਨ, ਯਾਨੀ ਹਫ਼ਤੇ 'ਚ ਇੱਕ ਦਿਨ ਐਸਾ ਹੁੰਦਾ, ਜੇਲ੍ਹ ਰੂਲਸ 22 ਦੇ ਤਹਿਤ ਕਹਿੰਦੇ ਕਿ ਹਰ ਹਫ਼ਤੇ ਆਪਣੇ ਪਰਿਵਾਰ ਜਾਂ ਵਕੀਲ ਨਾਲ ਫੋਨ ਤੇ ਗੱਲ ਕਰਨ ਦੀ ਵੀ ਇਜਾਜ਼ਤ ਆ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੋਇਆ ਕਿ ਤੁਸੀਂ ਆਪਣੇ ਵਕੀਲ ਦੇ ਨਾਲ ਜੇ ਕੋਈ ਗੱਲ ਕਰਨੀ ਆ ਤਾਂ ਟੈਲੀਫੋਨ ਰਾਹੀਂ ਹਰੇਕ ਹਫ਼ਤੇ ਕਰ ਸਕਦੇ ਹੋ। ਤਾਂ ਜੇਲ੍ਹ ਦੀ ਇਹ ਜਿਹੜੀ ਸਾਰੀ ਜਾਣਕਾਰੀ ਨਸ਼ਰ ਕਰਵਾਈ ਗਈ ਹੈ ਇੱਕ ਅਖਬਾਰ ਦੇ ਥਰੂ, ਇਹ ਸਾਰਾ ਕੁਝ ਖਬਰ ਵੀ ਅੰਮ੍ਰਿਤਸਰ ਤੋਂ ਲੱਗੀ ਆ, ਨੀਰਜ ਨੇ ਲਾਈ ਆ। ਤਾਂ ਗੱਲ ਇਹ ਆ ਕਿ ਇਹਦੇ 'ਚ ਸਾਫ਼ ਹੈ, ਸਪਸ਼ਟ ਆ ਕਿ ਜਿਹੜੀਆਂ ਖਬਰਾਂ ਚੱਲਣ ਡਈਆਂ ਸੀਗੀਆਂ ਕਿ ਭਾਈ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਮਿਲਦੀ ਆਗਿਆ ਕਿਉਂ ਨਹੀਂ ਜੇ ਦਿੰਦੇ, ਇੱਕ ਤਾਂ ਉਹਦੇ 'ਚ ਇਹਨਾਂ ਨੇ ਦੱਸਣ ਦਾ ਯਤਨ ਕੀਤਾ ਹੈ ਕਿ ਇੰਨੀ ਵਾਰ ਪਤਨੀ, ਇੰਨੀ ਵਾਰ ਮਾਂ ਜਾ ਕੇ ਮਿਲ ਚੁੱਕੇ, ਅਸੀਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਖੜੀ ਕੀਤੀ। ਦੂਜੀ ਗੱਲ ਕਿ ਜੇ ਵਕੀਲ ਨਾਲ ਗੱਲ ਕਰਨੀ ਆ ਤਾਂ ਵਕੀਲ ਤੁਸੀਂ ਫੋਨ ਤੇ ਆਪਣੀ ਉਹਨੂੰ ਵਿਥਿਆ ਸੁਣਾ ਸਕਦੇ ਹੋ, ਸੁਣ ਸਕਦੇ ਹੋ। ਪਰ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਦੇਖੋ ਜਿਹੜੀ ਗੱਲ ਕਰਨ ਵਾਲੀ ਆ ਕਿ ਫਰਜ਼ ਕਰੋ ਹੁਣ ਵਕੀਲ ਕੋਈ ਨਵਾਂ ਕਰਨਾ ਹੈ ਜਾਂ ਕੋਈ ਵਕੀਲ ਕੋਈ ਲੰਮਾ ਚੌੜਾ ਟਾਈਮ ਲੈ ਕੇ ਆਪਣੇ ਕਲਾਇੰਟ ਨਾਲ ਗੱਲ ਕਰਨਾ ਚਾਹੁੰਦਾ, ਕਿਉਂਕਿ ਫੋਨ ਤੇ ਇੱਕ ਤਾਂ ਰਿਕਾਰਡਿੰਗ ਹੁੰਦੀ ਹੈ। ਮੈਂ ਤੁਹਾਨੂੰ ਦੱਸ ਦਿੰਦਾ, ਜਿਹੜਾ ਜੇਲ੍ਹ ਦਾ ਮਨਜ਼ੂਰ ਸ਼ੁਦਾ ਟੈਲੀਫੋਨ ਹੋਏਗਾ ਉਹਦੀ ਰਿਕਾਰਡਿੰਗ ਹੁੰਦੀ ਹੈ ਸਾਰੀ। ਇਹ ਗੱਲ ਮੈਨੂੰ ਇੱਕ ਜੇਲ੍ਹ ਸੁਪਰਡੈਂਟ ਮੇਰੇ ਆੜੀ ਨੇ ਦੱਸੀ ਸੀ ਜੀ। ਕਹਿੰਦਾ ਵੀ ਮਾੜਾ ਜਿਹਾ ਅਸੀਂ ਸੁਣਦੇ ਰਹਿੰਦੇ ਆ ਕਿ ਜਦੋਂ ਮਾੜਾ ਜਿਹਾ ਕਿਸੇ ਨੇ ਕਿਹਾ ਕਿ ਮਾਲ ਪੱਤੇ ਦਾ, ਅਸੀਂ ਨਿਗਾਹ ਰੱਖ ਲੈਂਦੇ, ਜਦੋਂ ਬੰਦਾ ਫੜ ਲੈਂਦੇ ਆ ਜਦੋਂ ਵੀ ਉਹ ਮੁਲਾਕਾਤ ਤੇ ਆਉਂਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਤਾਂ ਇਹਨਾਂ ਦੇ ਕੋਲ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ, ਇਹ ਤਾਂ ਫੋਨ ਤੇ ਫਿਰ ਸਾਰਾ ਕੁਝ ਹੀ ਚੱਲੀ ਜਾਵੇ, ਸੋਚੋ ਨਾ ਜੀ। ਦੂਜੀ ਗੱਲ ਆ, ਇੱਕ ਤੇ ਇਹ ਖਤਰਾ ਹੈ ਪ੍ਰਾਈਵੇਸੀ ਦਾ, ਦੂਜੀ ਗੱਲ ਆ ਕਿ ਉੱਥੇ ਇੱਕ ਲਿਮਟਿਡ ਗੱਲ ਹੁੰਦੀ ਹੈ, ਤੁਸੀਂ ਕੁਝ ਮਿੰਟ ਮਿੱਥੇ ਸਮੇਂ ਵਾਸਤੇ ਗੱਲ ਕਰ ਸਕਦੇ ਹੋ। ਤਾਂ ਕੇਸ ਜਿਹੜੇ ਹੁੰਦੇ ਨੇ ਉਹਨਾਂ ਤੇ ਆਪ ਹੁਣ ਅਸੀਂ ਆਪ ਜਾਣੇ ਆਉਨੇ ਆ, ਕੇਸਾਂ ਚੋਂ ਹੀ ਲੰਘੇ ਆ ਤੇ ਲੰਘ ਰਹੇ ਆ। ਮਤਲਬ ਕਿ ਕੋਈ ਵੀ ਉੱਥੇ ਕੋਈ ਸਵਾਲ ਟੱਪ ਹੋ ਗਿਆ ਜਾਂ ਕੋਈ ਹੋਰ ਕੋਈ ਨਵੀਂ ਕੋਈ ਕੜੀ ਹੱਥ ਲੱਗਦੀ ਹੈ ਤਾਂ ਡਿਸਕਸ਼ਨ ਕਈ ਵਾਰ ਵਕੀਲ ਲੰਮੀ ਕਰਦੇ ਨੇ ਆਪਣੇ ਕਲਾਇੰਟ ਨਾਲ। ਇਹ ਹੈ ਕਿ ਉੱਥੇ ਇਸ ਤਰ੍ਹਾਂ ਦੀ ਹੁਣ ਵਿਵਸਥਾ ਕਰ ਦੇਣੀ ਚਾਹੀਦੀ ਹੈ ਕਿ ਘੱਟੋ ਘੱਟ ਲਾਇਰ ਹੈ ਜਿਹੜਾ ਉਹ ਜੇ ਮਿਲਣਾ ਵੀ ਚਾਹੁੰਦਾ ਤੇ ਮਿਲਾ ਦਿਓ, 1 ਮਹੀਨੇ 'ਚ ਇੱਕ ਵਾਰੀ, ਕਿੱਡੀ ਕੋਈ ਗੱਲ ਆ, ਅਲਾਓ ਕਰ ਦੇਣਾ, ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਵਕੀਲ ਕਿਹੜਾ ਕੋਈ ਨਾਲ ਨਿਊਕਲੀਅਰ ਬੰਬ ਲੈ ਜਾਊਗਾ ਉੱਥੇ, ਤਾਂ ਕਾਨੂੰਨ ਦੇ ਦਾਇਰੇ 'ਚ ਆ ਕੇ ਮੁਲਾਕਾਤ ਕਰੇਗਾ। ਸੋ ਇਹ ਚੀਜ਼ ਆ ਕਿ ਜੇ ਕੋਈ ਵਕੀਲ ਮਿਲਣਾ ਵੀ ਚਾਹੁੰਦਾ ਉਹਨੂੰ ਮਿਲਾ ਵੀ ਦਿਓ ਯਾਰ, ਤੁਸੀਂ ਇੰਨੀ ਮੁਲਾਕਾਤਾਂ ਦੀ ਲਿਸਟ ਜੋ ਕੱਢ ਦਿੱਤੀ ਆ ਤੇ ਜਿੱਥੇ ਇੱਕ ਪੇ ਚੜਦਾ ਤੁਸੀਂ ਕਹੋ ਕਿ ਕੋਈ ਗੱਲ ਨਹੀਂ ਜੀ, ਇੱਕ ਵਾਰੀ ਅਸੀਂ ਅਲਾਓ ਕਰ ਦਿੰਦੇ ਆ, ਭਾਵੇਂ 2 ਵਕੀਲ ਸੱਦ ਲਓ, 4 ਵਕੀਲ ਸੱਦ ਲਓ, ਆਪਣੇ ਵਕੀਲ ਉਹਨਾਂ ਚੋਂ ਚੁਣ ਲਓ, ਪੱਕੇ ਕਰ ਲਓ, ਤੇ ਫਿਰ ਉਸ ਤੋਂ ਬਾਅਦ ਜਿਹੜੀ ਕੋਈ ਗੱਲ ਕਰਨੀ ਹੈ ਤੁਸੀਂ ਟੈਲੀਫੋਨ ਤੇ ਕਰੀ ਜਾਓ। ਜਿੱਦ ਕਾਹਦੀ ਆ ਜੀ। ਬਾਕੀ ਜਿਹੜਾ ਉੱਥੇ ਦਵਾਈ ਦੱਪੇ ਦਾ, ਉਹ ਵੀ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਨਾ ਕਿ ਉਹ ਦਵਾਈ ਦੱਪੇ ਤੋਂ ਵੀ ਆਡੀਓ ਵਾਇਰਲ ਹੋਈ ਹੈ ਪ੍ਰਧਾਨ ਮੰਤਰੀ ਦੀ। ਜੀ ਜੀ। ਇੱਕ ਭਾਜਪਾ ਆਗੂ ਤੇ ਕੇਸ ਦਰਜ ਹੋਇਆ ਮਿੰਟੂ ਜੀ?
ਹਾਂਜੀ ਦੇਖੋ, ਇਹ ਭਾਜਪਾ ਦਾ ਕਾਫੀ ਵੱਡਾ ਆਗੂ ਆ ਲੁਧਿਆਣੇ ਦਾ। ਹੂੰ ਇਹਦੇ ਤੇ ਕੇਸ ਆ ਜਿਹੜਾ ਉਹ ਦਰਜ ਹੋਇਆ। ਦਰਅਸਲ ਦੇਖੋ, ਲੜਾਈ ਝਗੜੇ ਤੁਹਾਨੂੰ ਪਤਾ ਅੱਜ ਕੱਲ ਬਹੁਤ ਵਧੇ ਪਏ ਆ। ਪਿਸਤੌਲ ਕੱਢ ਲੈਂਦੇ ਆ ਨਾਲ ਦੀ ਨਾਲ ਤੇ ਫਿਰ ਉਹ ਫਸ ਜਾਂਦੇ ਆ ਕਸੂ ਤੇ। ਇਹ ਜਗਮੋਹਨ ਸ਼ਰਮਾ, FIR ਹੋਈ ਆ, ਕਾਰੋਬਾਰੀ ਤੇ ਇਹਨੇ ਪਿਸਤੌਲ ਤਾਣੀ ਸੀਗੀ, ਮਤਲਬ ਕਿ ਪਿਸਤੌਲ ਤਾਣ ਦਿੱਤੀ। ਇਹ ਇੱਕ ਸ਼ਾਇਦ ਫੈਕਟਰੀ ਦਾ ਕੋਈ ਝਗੜਾ ਸੀਗਾ ਤੇ ਉੱਥੇ ਕੋਈ ਮਸਲਾ ਸੀ, ਆਪਦੀ ਫੈਕਟਰੀ ਦੇ ਦਫ਼ਤਰ 'ਚ ਬੈਠਾ ਸੀ ਕੋਈ, ਹੂੰ ਤੇ ਦੱਸਦੇ ਆ ਕਿ ਕਰੀਬ 2-2:30 ਵਜੇ ਜਿਹੜੇ ਦੋਸ਼ ਨੇ ਕਥਿਤ ਤੌਰ ਤੇ ਕਿ ਜਗਮੋਹਨ ਸ਼ਰਮਾ ਉਹਨਾਂ ਦੇ ਦਫ਼ਤਰ ਆਇਆ ਤੇ ਉਹਦੇ ਵਿੱਚ 57,000 ਦਾ ਲੈਣ ਦੇਣ ਦਾ ਸੀ, ਸੌਰੀ ਰੌਲਾ ਕੋਈ ਫੈਕਟਰੀ ਦਾ ਨਹੀਂ, ਲੈਣ ਦੇਣ ਦਾ ਰੌਲਾ ਸੀ, ਤੇ ਚੈੱਕ ਸੰਬੰਧੀ ਕੋਈ ਗੱਲਬਾਤ ਕਰਨ ਲੱਗਾ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਮਾਮਲਾ ਵਿਗੜਦਾ, ਯਾਨੀ ਇੱਥੋਂ ਤੱਕ ਤੈਸ਼ ਦੇ ਵਿੱਚ ਆ ਗਿਆ ਕਿ ਥੱਪੜ ਵੀ ਰਸੀਦ ਕਰ ਦਿੱਤਾ ਤੇ ਉਸ ਤੋਂ ਬਾਅਦ ਦੱਸਦੇ ਆ ਕਿ ਕੁੱਟਮਾਰ ਵੀ ਹੋਈ, ਧੂਆ ਘੜੀਸ ਵੀ ਹੋਈ, ਰਿਵਾਲਵਰ ਵੀ ਕੱਢਿਆ ਗਿਆ। ਤਾਂ ਇਹ ਇੱਕ ਕਹਿ ਲਓ ਕਿ ਬੜੀ ਵੱਡੀ ਗੱਲ ਆ ਕਿ ਇਸ ਤਰ੍ਹਾਂ ਦੇ ਨੇਤਾ ਜਿਹੜੇ ਉਹ ਵੀ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਪਾਉਂਦੇ। ਇੱਕ ਕੰਟਰੋਲ ਨਹੀਂ ਰੱਖ ਪਾਉਂਦੇ, ਪਰ ਇੱਕ ਪਿਸਤੌਲ ਵੀ ਡੱਬ 'ਚ ਨਹੀਂ ਰੱਖ ਪਾਉਂਦੇ, ਉਹ ਵੀ ਕੱਢ ਲੈਂਦੇ ਨੇ ਬਾਹਰ। ਸੋ FIR ਹੋ ਗਈ ਆ। ਤੇ ਇਸ ਤੋਂ ਇਲਾਵਾ ਦੱਸਦੇ ਆ ਕਿ ਇਹਦੇ ਬੇਟੇ ਤੇ ਵੀ ਦੋਸ਼ ਆ ਕਥਿਤ ਤੌਰ ਤੇ ਕਿ ਉਹ ਵੀ ਧਮਕੀਆਂ ਦੇ ਰਿਹਾ ਵਾ ਜਾਨਵਰ। ਤਾਂ ਪਰਚਾ ਖਾਸਾ ਵੱਡਾ ਹੋ ਗਿਆ, 452, 323, 362, 511, 506, 148, 149। ਸੋ ਇਹ ਭਾਜਪਾ ਵਾਲੇ ਕਿਉਂ ਨਹੀਂ ਟਿਕਦੇ ਪਤਾ ਨਹੀਂ, ਸਮਝ ਨਹੀਂ ਆਉਂਦੀ ਕਿ ਇਹ ਕੋਈ ਨਾ ਕੋਈ ਫਸਾਦ ਖੜਾ ਕਰੀ ਰੱਖਦੇ ਛੇਤੀ ਕਿਤਿਆ। ਇਹ ਵੀ ਨਾ ਜਦਾ ਕਹਿ ਲਈਏ ਕਿ ਟਲਦੇ ਨਹੀਂ ਹੈ, ਇਹਨਾਂ 'ਚ ਵੀ ਕੋਈ ਨਾ ਕੋਈ ਬੰਦਾ ਸਿਆਪਾ ਪਾ ਲੈਂਦਾ। ਹਾਲਾਂਕਿ ਚਲੋ ਪੰਜਾਬ ਦੀ ਇਕਾਈ ਦੇ ਬੰਦੇ ਸਾਰੇ ਲੜਾਕੇ ਨਹੀਂ, ਸਾਰੇ ਇਦਾਂ ਦੇ ਨਹੀਂ ਹੈ, ਪਰ ਬਾਹਰ ਤਾਂ ਤੁਸੀਂ ਦੇਖਦੇ ਹੋ ਨਾ, ਬਾਹਰਲੀਆਂ ਸਟੇਟਾਂ 'ਚ ਤੇ ਇਹਨਾਂ ਦੇ ਵਰਕਰ, ਇਹਨਾਂ ਦੇ ਨੇਤਾ ਕਿਸ ਤਰ੍ਹਾਂ ਦੇ ਗੁਲ ਖਿਲਾਉਂਦੇ ਨੇ। ਜੀ ਤੇ NRI ਸਭਾ ਦੀ ਜਿਹੜੀ ਮੈਂਬਰੀ ਦੀ ਆਖਰੀ ਤਰੀਕ ਹੈ ਮਿੰਟੂ ਜੀ, ਉਹ ਵੀ ਸਾਹਮਣੇ ਆਈ ਹੈ। ਹਾਂਜੀ, NRI ਚੋਣਾਂ ਵੀ ਆ ਰਹੀਆਂ, ਜੇ ਕਿਸੇ ਨੇ ਆਉਣਾ ਤਾਂ ਭਾਈ ਆ ਜਾਓ, ਖੁੱਲਾ ਸੱਦਾ ਆ, ਕੰਮ ਖੁੱਲਾ ਹੀ ਆ। ਹੁਣ ਰੌਣਕ ਮੇਲਾ ਵੇਖਣਾ ਤੇ NRI ਸਭਾ ਦੇ ਵਿੱਚ ਰੌਣਕਾਂ ਵੀ ਲੱਗਣੀਆਂ, ਜੇ ਰੌਣਕਾਂ ਪਰਤਾਈਆਂ ਉਦਾਂ ਤੇ ਉੱਥੇ 4 ਸਾਲ ਕੁਝ ਵੀ ਨਹੀਂ ਹੁੰਦਾ। ਤੇ ਵੋਟਾਂ ਵੱਟਾਂ ਜਦੋਂ ਪੈਂਦੀਆਂ ਉਦੋਂ NRI ਇਕੱਠੇ ਹੁੰਦੇ ਆ, ਰੌਣਕ ਮੇਲੇ ਲੱਗਦੇ। ਜੇ ਕਿਸੇ ਨੇ ਆਉਣਾ, ਖੁੱਲਾ ਕੰਮ ਆ, ਕੋਈ ਚੱਕਰ ਨਹੀਂ। 5 ਜਨਵਰੀ 2024 ਨੂੰ ਵੋਟ ਹੋਣੀ ਜੇ, ਤੇ ਇਹਦੇ ਵਿੱਚ ਮਤਲਬ ਕਿ ਜੇ ਕਿਸੇ ਨੇ ਨਾਮਜ਼ਦ ਹੋਣਾ ਤਾਂ 27 ਅਕਤੂਬਰ ਤੱਕ ਕਹਿੰਦੇ ਕਿ ਮੈਂਬਰ ਵਜੋਂ ਨਾਮ ਦਰਜ ਕਰਵਾ ਸਕਦਾ। 27 ਤੱਕ ਮੈਂਬਰਸ਼ਿਪ ਲੈਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਇਸ ਚੋਣ 'ਚ ਹਿੱਸਾ ਲੈਣ ਦੀ ਆਗਿਆ ਹੋਏਗੀ। NRI ਸਭਾ ਦਾ ਇਲੈਕਸ਼ਨ ਆ ਗਿਆ ਭਾਈ, ਇਹ ਵੀ ਸਰਪੰਚੀ ਨਾਲੋਂ ਘੱਟ ਨਹੀਂ ਹੁੰਦਾ। ਪਿਛਲੀ ਵਾਰੀ ਕਾਫੀ ਰੌਣਕ ਮੇਲਾ ਉੱਥੇ ਲੱਗਾ ਸੀਗਾ। ਗੱਲ ਇਹ ਆ ਕਿ ਇਹਦੇ ਵਾਸਤੇ ਇੱਕ ਇਹਨਾਂ ਨੇ ਵੈਬਸਾਈਟ ਵੀ ਜਾਰੀ ਕੀਤੀ ਆ, ਜਿਹਦੇ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਉਹ ਮੈਂ ਬੋਲ ਦੇਣਾ, www ਯਾਨੀ 3W। ਜਿਵੇਂ ਅੱਜ ਕੱਲ ਇੱਕ ਗੱਲ ਕਹੀ ਜਾਂਦੀ ਹੈ ਕਿ ਯੂ ਟਰਨ ਨਹੀਂ, ਸਾਡੀ ਸਰਕਾਰ W ਟਰਨ ਹੈ ਜੀ, ਉਹ ਵਾਲਾ www.NRI, ਇਹ ਸਾਰੇ ਅੱਖਰ ਛੋਟੇ, NRI SABHA ਸਭਾ ਪੰਜਾਬ ਦੱਸਣ ਦੀ ਲੋੜ ਨਹੀਂ .in। ਤਾਂ ਇਹ ਇਹਨਾਂ ਨੇ ਆਪਣਾ ਮਤਲਬ ਕਿ ਦਿੱਤਾ ਵੈਬਸਾਈਟ ਦਾ ਐਡਰੈਸ ਕਿ ਇਹਦੇ ਤੇ ਵਿਜ਼ਿਟ ਜਾ ਕੇ ਤੁਸੀਂ ਕਰ ਸਕਦੇ ਹੋ। ਵਧੇਰੇ ਜਾਣਕਾਰੀ ਇੱਥੋਂ ਤੁਹਾਨੂੰ ਮਿਲ ਜਾਏਗੀ। ਇਹਦੇ ਵਿੱਚ ਦੱਸਿਆ ਕਿ ਜੋ ਵੀ NRI ਸਭਾ ਜ਼ਿਲ੍ਹਾ ਇਕਾਈ ਵੱਲੋਂ ਜਿਹੜਾ ਇਹ ਜਾਰੀ ਕੀਤਾ ਗਿਆ, ਪਛਾਣ ਪੱਤਰ ਨਾਲ ਜ਼ਰੂਰ ਲੈ ਕੇ ਆਉਣਾ। ਮਤਲਬ ਕਿ ਜੋ ਪਛਾਣ ਪੱਤਰ ਦਿੱਤਾ ਹੋਏਗਾ ਪਹਿਲਿਆਂ ਨੂੰ, ਉਹ ਜ਼ਰੂਰ ਲੈ ਕੇ ਆਉਣਾ, ਤੇ ਇਹ ਤੋਂ ਇਲਾਵਾ ਕੋਈ ਹੋਰ ਸਬੂਤ ਨਹੀਂ ਚੱਲੇਗਾ। ਤੇ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਇਹ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਲੈ ਸਕਦੇ ਹੋ। ਮੈਂਬਰਸ਼ਿਪ ਜੇ ਲੈਣ ਦਾ ਕਿਤੇ ਕੋਈ ਚੱਸ ਲੱਗਦਾ ਕਿਸੇ ਨੂੰ ਤਾਂ ਵੈਸੇ ਇਹਦੀ ਮੈਂਬਰਸ਼ਿਪ ਮੈਨੂੰ ਪਤਾ, ਇੱਕ ਤਾਂ ਚੋਣਾਂ ਵੇਲੇ ਸਿਰ ਹੁੰਦੀਆਂ ਨਹੀਂ ਆ, ਹੁਣ ਵੀ ਇਹ ਸਮਾਂ ਲਗਾ ਕੇ ਹੋ ਰਹੀਆਂ। SGPC ਵਾਲਾ ਹਾਲ ਹੀ ਹੈ ਇੱਥੇ ਵੀ, ਉਹ ਚੋਣਾਂ ਦਾ ਹੀ ਹਾਲ ਆ। ਦੂਜੀ ਗੱਲ ਇਹ ਕਿ ਬਹੁਤੇ NRI ਨਹੀਂ ਹੈਗੇ ਇਹਦੇ ਵਿੱਚ, ਮਸਾਂ ਹੀ 25, 26, 27 ਹਜ਼ਾਰ ਇੰਨੇ ਕੋਣੇ ਆ ਮਸਾਂ ਹੀ। ਕਿਉਂਕਿ ਮੈਂ ਇਹਦੇ ਤੇ ਇੱਕ ਸਟੋਰੀ ਕੀਤੀ ਸੀਗੀ, ਉਸ ਟਾਈਮ 25,000 ਸੀਗੇ ਰਜਿਸਟਰਡ, ਤੇ 2,000 ਅੰਦਾਜ਼ਾ ਮੇਰਾ ਹੋਰ ਵੱਧ ਗਏ ਹੋਣਗੇ ਜੀ ਜਿਆਦਾ। ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਪਤਾ ਇਲੈਕਸ਼ਨਾਂ ਦਾ ਕੀ ਹਾਲ ਹੁੰਦਾ। ਜੇ ਤਾਂ ਕਿਸੇ ਦਾ ਸਰਦਾ ਉਹ ਆਉਂਦਾ, ਰੌਣਕ ਮੇਲਾ ਵਹਿੰਦਾ, ਨਾਲੇ ਵੋਟ ਪਾ ਜਾਂਦਾ, ਨਾਲੇ ਰਾਜਨੀਤੀ ਦਾ ਚੱਸ ਜਿਹੜਾ ਪੂਰਾ ਹੋ ਜਾਂਦਾ। ਤੇ ਦੂਜਾ ਜਿਹੜਾ ਆਮ ਆ, ਜਿਹੜਾ ਇੱਥੇ ਕਰਕੇ ਖਾਣ ਵਾਲਾ ਹੈ ਐਂਟੂ ਬਹੁਤੇ, ਉਹ ਥੋੜੀ ਇੱਕ ਟਿਕਟ ਕਰਾਏਗਾ, ਫਿਰ ਆਪਣਾ ਇਧਰੋਂ ਕੰਮ ਛੱਡੇਗਾ, ਕੋਈ 4 ਛਿਲੜੇ ਇੱਥੇ ਵੀ ਖਰਚ ਕਰੇਗਾ ਨਾ ਪੰਜਾਬ 'ਚ। ਕਿਸੇ ਰਿਸ਼ਤੇਦਾਰ ਕੋਲ ਜਾ, ਭੂਆ ਕੋਲ ਜਾ, ਮਾਸੀ ਕੋਲ ਜਾ, ਚਾਚੀ ਕੋਲ ਜਾ, ਕੁਛ ਲੱਗੇਗਾ ਹੀ ਨਾ।
ਇਸ ਕਰਕੇ ਬਹੁਤੇ ਜਿਹੜੇ ਆ ਉਹ NRI ਉਹ ਇਹਦੇ 'ਚ ਨਾ ਤਾਂ ਰਜਿਸਟਰਡ ਹੁੰਦੇ ਤੇ ਨਾ ਹੀ ਵੋਟ ਕਰਦੇ। ਪਰ ਜੇ ਕੋਈ ਇਸ਼ੂਕ ਹੈ ਉਹ ਆਪਾਂ ਰਸਤਾ ਦੱਸ ਦਿੱਤਾ ਜੀ। ਜੀ, ਜੀ, ਜੀ। ਤੇ ਮੈਨੂੰ ਜੀ ਪੰਜਾਬ ਦੇ ਜਿਹੜੇ ਸ਼ੈਲਰ ਮਾਲਕ ਆ, ਉਹਨਾਂ ਨੇ ਉਜਾੜੇ ਦਾ ਖਦਸ਼ਾ ਜਤਾਇਆ ਜੀ। ਦੇਖੋ ਸ਼ੈਲਰ ਇੰਡਸਟਰੀ ਨੂੰ ਖਤਰਾ ਤੇ ਹੈ, ਜਿੰਨਾ ਕੋ ਸਮਝ ਆਉਂਦਾ ਨਾ ਕਿ ਇੱਕ ਤਾਂ ਸਾਈਲੋ ਸਿਸਟਮ ਤੁਹਾਨੂੰ ਪਤਾ ਹੀ ਆ, ਹੂੰ, ਹੂੰ, ਇਹ ਜੇ ਹੌਲੀ-ਹੌਲੀ ਜ਼ਿਆਦਾ ਪ੍ਰਫੁੱਲਤ ਹੋਇਆ ਤਾਂ ਇਹ ਸ਼ੈਲਰ ਉਖਾੜ ਦੇਵੇਗਾ। ਹੂੰ, ਸ਼ੈਲਰ ਇੰਡਸਟਰੀ ਨੂੰ ਮਤਲਬ ਕਿ ਥੋੜਾ ਹਿਲਾਏਗਾ ਜ਼ਰੂਰ। ਪਰ ਇਹ ਜਿਹੜੇ 1.5 ਦਰਜਨ ਚੌਲ ਮਿੱਲ ਮਾਲਕ ਆ, ਇਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ। ਪੰਜਾਬ ਇਸ ਬਾਰੇ ਕਹਿੰਦੇ ਆ ਕਿ 900 ਨਹੀਂ ਸੌਰੀ 654 ਨਵੇਂ ਸ਼ੈਲਰ ਲੱਗੇ ਆ, ਜਿਨ੍ਹਾਂ ਚੋਂ 198 ਰਾਈਸ ਸ਼ੈਲਰਾਂ ਨੂੰ ਲੋਕਲ ਪੈਡੀ ਦੀ ਅਲਾਟਮੈਂਟ ਨਹੀਂ ਕੀਤੀ ਗਈ। ਇਹਨਾਂ ਨੂੰ ਆਪਣੇ ਖਰਚੇ ਤੇ ਜਿੱਥੇ ਕਿਤੇ ਵੀ ਝੋਨੇ ਦੀ ਉਪਲਬਧਤਾ ਹੈ ਤਾਂ ਪੈਡੀ ਚੁੱਕਣ ਦੀ ਛੋਟ ਦਿੱਤੀ ਗਈ ਆ। ਜੀ, ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਵੱਧ ਕਹਿੰਦੇ ਕਿ 46 ਸ਼ੈਲਰ ਮਾਲਕਾਂ ਨੂੰ ਸੇਕ ਲੱਗਿਆ, ਜਿਨ੍ਹਾਂ ਨੇ ਪ੍ਰਤੀ ਚੌਲ ਮਿਲ 4-4 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਇਨਵੈਸਟਮੈਂਟ ਕੀਤੀ। ਯਾਨੀ ਮਾਨਸਾ ਜ਼ਿਲ੍ਹੇ ਵਿੱਚ 14 ਚੌਲ ਮਿੱਲਾਂ ਨਵੀਆਂ ਲੱਗੀਆਂ, ਜਿਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਸਾਰੇ ਸ਼ੈਲਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਪਰੰਤੂ ਫ੍ਰੀ ਝੋਨੇ ਦੀ ਅਲਾਟਮੈਂਟ ਨਹੀਂ ਹੋਈ। ਹੂੰ, ਹੂੰ, ਇਹ ਇਹਨਾਂ ਦਾ ਦੁੱਖੜਾ। ਦੇਖੋ ਇਹ ਉਹੀ ਆ, ਸੇਮ ਕਹਾਣੀ ਉਹੀ ਆ, ਜਿਵੇਂ ਮੰਡੀਕਰਨ ਪੰਜਾਬ ਦਾ ਜਿਹੜਾ ਇੱਕ ਢਾਂਚਾ ਹੈ, ਜਿਵੇਂ ਉਹਦੀ ਜੜ 'ਚ ਆ ਰਹੀ ਆ ਸ਼ੈਲਰਾਂ ਵਾਲਿਆਂ ਦਾ ਵੀ, ਕਿਉਂਕਿ ਸ਼ੈਲਰ ਵਾਲੇ ਇਸ ਤਰ੍ਹਾਂ ਦੀ ਇੰਡਸਟਰੀ ਦੇ ਮਾਲਕ ਆ ਜਿਨ੍ਹਾਂ ਦੀ ਗੱਲ ਅਸੀਂ ਨਹੀਂ ਗੌਲਦੇ। ਸਾਨੂੰ ਨਹੀਂ ਪਤਾ, ਆ ਦੇਖ ਲਓ 4 ਕਰੋੜ ਰੁਪਈਆ ਉਹਦੇ 'ਚ ਹੋ ਸਕਦਾ 2 ਕਰੋੜ ਅਗਲੇ ਨੇ ਲੋਨ ਚੁੱਕਿਆ ਹੋਵੇ, ਹੁਣ ਤੁਸੀਂ ਉਹਨੂੰ ਝੋਨਾ ਹੀ ਨਹੀਂ ਅਲਾਟ ਕਰ ਰਹੇ। ਹੂੰ, ਉਧਰੋਂ ਕਿਸ਼ਤਾਂ ਉਹਦੀਆਂ ਅਗਲੇ ਦੀਆਂ, ਉਹ ਕਿੱਥੋਂ ਖੁੱਲੇ ਚੋਂ ਕਿੱਥੋਂ ਝੋਨਾ ਲੈ ਕੇ ਆਊਗਾ? ਹੂੰ, ਵੀ ਆਪ ਪ੍ਰਬੰਧ ਕਰੂਗਾ ਕਿ ਕਿੱਦਾਂ ਕਰੂਗਾ? ਇੱਕ ਇਨਵੈਸਟਮੈਂਟ ਦੀ ਸਿਕਿਉਰਿਟੀ ਸਾਡੀ ਸਰਕਾਰ ਹੀ ਨਹੀਂ ਕਰ ਰਹੀ ਤਾਂ ਕੀ ਤੁੱਕ ਬਣਦਾ ਕੋਈ? ਹੂੰ, ਹੂੰ, ਉਂਝ ਕਹਿੰਦੇ ਜੀ ਇਨਵੈਸਟਮੈਂਟ ਨਹੀਂ ਆਉਂਦੀ। ਸੋ ਗੱਲ ਇਹ ਆ ਕਿ ਇਹ ਬਹੁਤ ਚਲਾਕੀ ਨਾਲ ਹੌਲੀ-ਹੌਲੀ ਕੀ ਹੋਏਗਾ ਕਿ ਉਹ ਸ਼ੈਲਰਾਂ ਦਾ ਕੰਮ ਵੀ ਜਿਹੜਾ ਹੈ ਨਾ ਉਹ ਵੱਡੇ ਕਾਰਪੋਰੇਟ ਘਰਾਣੇ ਹੀ ਲੈ ਜਾਣਗੇ। ਮਤਲਬ ਕਿ ਆਲ ਇਨ ਵਨ ਕਿ ਸਾਡੀ ਛੱਤ ਹੇਠ ਉਹ ਜਿਵੇਂ ਨਾ ਸਾਡੀ ਗਲੀ ਆਇਆ ਕਰ, ਕਿ ਸਾਡੇ ਸਾਈਲੋ ਚ ਆਜੋ, ਸਾਰਾ ਕੁਝ ਉੱਥੇ ਹੀ ਕਰਦੇ ਆ। ਹਿੰਗ ਲੱਗੇ ਨਾ ਫਟਕੜੀ, ਰੰਗ ਚੋਖੇ ਦਾ ਚੋਖਾ। ਸੋ ਇਹ ਆ ਕਿ ਸ਼ੈਲਰ ਮਾਲਕ ਜਿਹੜੇ ਆ ਰੋ ਰਹੇ ਆ, ਪਿੱਟ ਰਹੇ ਆ ਕਿ ਬਾਈ ਪੰਜਾਬ ਚ ਕਈ ਥਾਈਂ ਪੈਦਾਵਾਰ ਘੱਟ ਆ, ਕਈ ਥਾਈਂ ਜ਼ਿਆਦਾ ਹੈ। ਉਹ ਤਾਂ ਫਿਰ ਜੇ ਮੰਨ ਲਓ ਜਿੱਥੇ ਘੱਟ ਆ ਸ਼ੈਲਰ ਮਾਲਕ, ਜਿੱਥੇ ਨਵਾਂ ਸ਼ੈਲਰ ਲਾ ਕੇ ਬੈਠਾ 4-5 ਕਰੋੜ ਰੁਪਈਆ ਇਨਵੈਸਟ ਕਰ, ਕਿਤੋਂ ਦੂਰੋਂ ਕਿਤੇ ਹਰਿਆਣੇ ਚੋਂ ਲੈ ਕੇ ਆਊਗਾ ਫਿਰ। ਹੂੰ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਪਿਛਲੇ ਦਿਨੀ ਲਖੀਮਪੁਰ ਖੀਰੀ ਮਾਮਲੇ ਦੀ ਕਾਫੀ ਚਰਚਾ ਰਹੀ ਤੇ ਉਸ ਮਾਮਲੇ ਦੇ ਵਿੱਚ ਹੁਣ ਦੱਸਿਆ ਗਿਆ ਕਿ ਜਿਹੜਾ ਟੈਨੀ ਹੈ, ਅਜੇ ਮਿਸ਼ਰਾ ਟੈਨੀ, ਉਹਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਸੀ। ਅਸਲ ਦੇ ਵਿੱਚ ਇਹ ਕਿਹਾ ਜਾਂਦਾ, ਇਹ ਮੰਨਿਆ ਜਾਂਦਾ ਕਿ ਕਿਸੇ ਵੀ ਜਮਹੂਰੀ ਦੇਸ਼ ਦੇ ਵਿੱਚ ਜਿੱਥੇ ਅਸੀਂ ਜਮਹੂਰੀਅਤ ਕਲੇਮ ਕਰਦੇ ਹਾਂ, ਹਾਲਾਂਕਿ ਆਪਾਂ ਇਹ ਵੀ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਕਿ ਜਮਹੂਰੀਅਤ ਕਲੇਮ ਕਰਨ ਵਾਲੀ ਚੀਜ਼ ਨਹੀਂ ਹੁੰਦੀ, ਜਮਹੂਰੀਅਤ ਲਾਗੂ ਕਰਕੇ ਦਿਖਾਉਣ ਵਾਲੀ ਚੀਜ਼ ਹੁੰਦੀ ਹੈ। ਜਮਹੂਰੀਅਤ ਦੇ ਵਿੱਚ ਬਰਾਬਰਤਾ, ਇਕੁਅਲਿਟੀ, ਜਿਹੜੀ ਆਪਾਂ ਇਕੁਇਟੀ ਕਹਿ ਦਿੰਦੇ ਹਾਂ ਲੋਕਾਂ ਨੂੰ, ਬਰਾਬਰਤਾ, ਨਿਰਪੱਖਤਾ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਔਰ ਇਹ ਕਹਿਣ ਨਾਲ ਨਹੀਂ ਹੁੰਦੀਆਂ, ਇਹ ਲਾਗੂ ਕਰਨ ਦੇ ਨਾਲ ਹੁੰਦੀਆਂ। ਅਪਲਾਈ ਕਿਵੇਂ ਹੋ ਰਹੀਆਂ, ਇਹ ਬੜਾ ਅਹਿਮ ਹੈ। ਤੇ ਇੱਥੇ ਆਪਾਂ ਆਮ ਹੀ ਇੱਕ ਗੱਲ ਹੋਰ ਕਰਦੇ ਹਾਂ ਕਿ ਰੂਲ ਆਫ ਲਾ ਜਮਹੂਰੀਅਤ ਨੂੰ ਵਧੀਆ ਬਣਾਉਂਦੀ ਹੈ, ਯਾਨੀ ਕਿ ਕਾਨੂੰਨ ਮੁਤਾਬਕ ਰਾਜ, ਰੂਲ ਆਫ ਲਾ ਦਾ ਆਪਾਂ ਹਮੇਸ਼ਾ ਹਵਾਲਾ ਦਿੰਦੇ ਹਾਂ ਨਾ। ਪਰ 2 ਸਾਲ ਪਹਿਲਾਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਤੇ ਹੋਰਨਾਂ ਦੀਆਂ ਤੇਜ਼ ਰਫ਼ਤਾਰ ਗੱਡੀਆਂ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨਾਂ ਤੇ ਇੱਕ ਛੋਟੇ ਪੱਤਰਕਾਰ ਨੂੰ ਦੜ ਦਿੱਤਾ ਸੀ। ਇਹ ਉਦੋਂ ਵਾਪਰਿਆ ਜਦੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਹਦੇ ਵਿੱਚ ਭਾਰਤੀ ਕਿਸਾਨ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਇੱਕ ਸਿਆਸੀ ਆਗੂ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ। ਵਿਰੋਧ ਇਸ ਕਰਕੇ ਕਰ ਰਹੇ ਸਨ ਕਿਉਂਕਿ ਥਾਂ-ਥਾਂ ਤੇ ਦੇਸ਼ ਭਰ ਦੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਸੀਗਾ ਤੇ ਇਸੇ ਕਰਕੇ। ਪਰ ਇਸ ਵਿਰੋਧ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ। ਅਜੇ ਮਿਸ਼ਰਾ ਟੈਨੀ ਜਿਹੜਾ ਉਹ ਇੱਕ ਧਮਕੀ ਭਰੇ ਸ਼ਬਦਾਂ ਦੇ ਵਿੱਚ, ਕਹਿ ਲਓ ਭਾਸ਼ਾ ਦੇ ਵਿੱਚ, ਲਹਿਜ਼ੇ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਮੇਰਾ ਵਿਰੋਧ ਕੀਤਾ ਤਾਂ ਮੇਰੇ ਪਿਛੋਕੜ ਨੂੰ ਨਹੀਂ ਜਾਣਦਾ, ਮੈਂ ਉਹਨੂੰ ਚੰਗੀ ਤਰ੍ਹਾਂ ਨਜਿੱਠਣਾ ਆਉਂਦਾ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ। ਯਾਨੀ ਕਿ ਅਜੇ ਮਿਸ਼ਰਾ ਟੈਨੀ ਦੀ ਜਿਹੜੀ ਭਾਸ਼ਾ ਸੀ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਵਾਲੀ ਨਹੀਂ ਸੀ, ਉਹ ਇੱਕ ਮਵਾਲੀ ਵਰਗੀ ਸੀ, ਇੱਕ ਗੁੰਡੇ ਵਰਗੀ ਸੀ। ਉਸ ਤੋਂ ਬਾਅਦ ਹੁਣ ਮ੍ਰਿਤਕਾਂ ਦੇ ਪਰਿਵਾਰ ਅਜੇ ਤੱਕ ਵੀ ਨਿਆਂ ਦੀ ਉਡੀਕ ਦੇ ਵਿੱਚ ਨੇ ਤੇ ਨਿਆਂ ਦੀ ਉਡੀਕ, ਜਿਹੜੀ ਨਿਆਂ ਦੇਣ ਦੀ ਜਿਹੜੀ ਸਪੀਡ ਆ ਉਹ ਇੰਨੀ ਕੁ ਧੀਮੀ ਹੈ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਕੇਸ ਦੇ ਵਿੱਚ ਦੋਸ਼ ਸਾਬਤ ਕਰਨ ਦੇ ਲਈ 208 ਗਵਾਹ ਪੇਸ਼ ਹੋਣੇ ਨੇ। ਪਰ ਹੁਣ ਤੱਕ ਕੀ ਤੁਹਾਨੂੰ ਪਤਾ ਵਾ ਕਿ ਕਿੰਨੇ ਗਵਾਹਾਂ ਦੀ ਜਿਹੜੀ ਆ ਉਹ ਪੇਸ਼ੀ ਹੋਈ ਹੈ ਜਾਂ ਗਵਾਹੀ ਜਿਹੜੀ ਆ ਰਿਕਾਰਡ ਕੀਤੀ ਗਈ ਹੈ? ਸਿਰਫ 4 ਗਵਾਹਾਂ ਦੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਕੇਸ ਦੀ ਸੁਣਵਾਈ ਜਿਹੜੀ ਉਹ ਕਿੰਨੀ ਧੀਮੀ ਹੈ। ਪਹਿਲਾਂ ਇਸ ਕੇਸ ਦੇ ਵਿੱਚ ਤਫਤੀਸ਼ ਦੀ ਰਫ਼ਤਾਰ ਬਹੁਤ ਮੱਧਮ ਸੀ। ਸੁਪਰੀਮ ਕੋਰਟ ਨੇ ਦਖਲ ਦਿੱਤਾ ਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣੀ। ਤਫਤੀਸ਼ ਅੱਗੇ ਵਧੀ। ਸੁਪਰੀਮ ਕੋਰਟ ਦੀ ਨਿਗਾਹਬਾਨੀ ਕਰਕੇ ਉੱਤਰ ਪ੍ਰਦੇਸ਼ ਨੇ ਆਸ਼ੀਸ਼ ਮਿਸ਼ਰਾ ਤੇ ਹੋਰਨਾਂ ਦੇ ਖਿਲਾਫ ਦੋਸ਼ ਪੱਤਰ, ਜਿਹਨੂੰ ਆਪਾਂ ਚਾਰਜ ਸ਼ੀਟ ਵੀ ਕਹਿ ਦਿੰਦੇ ਹਾਂ, ਉਹ ਦਾਖਲ ਕੀਤੇ। ਹੁਣ ਕੀ ਸਭ ਤੋਂ ਪਹਿਲਾ ਸਵਾਲ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਸੱਤਾਧਾਰੀ ਪਾਰਟੀ ਤੋਂ ਭਾਜਪਾ ਤੋਂ ਪੁੱਛਣਾ ਬਣਦਾ ਕਿ ਕੀ ਆਸ਼ੀਸ਼ ਮਿਸ਼ਰਾ ਦੇ ਵਿਰੁੱਧ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਅਜੇ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਡਲ ਤੋਂ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਸੀ? ਕਿ ਉਸਦਾ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਬਣੇ ਰਹਿਣਾ ਨੈਤਿਕ ਪੱਖ ਤੋਂ ਜਾਇਜ਼ ਹੈ? ਜਿਵੇਂ ਆਪਾਂ ਬ੍ਰਿਜ ਭੂਸ਼ਣ ਦੇ ਮਾਮਲੇ ਵਿੱਚ ਦੇਖਿਆ ਕਿ ਉਹ ਬ੍ਰਿਜ ਭੂਸ਼ਣ ਤੇ ਕੁੜੀਆਂ ਨੇ ਦੋਸ਼ ਲਾਏ ਔਰ ਉਹਨਾਂ ਕੁੜੀਆਂ ਨੇ, ਕੋਈ ਇਹ ਨਹੀਂਗਾ ਕਿ ਮੰਨ ਲਓ ਕੋਈ ਆਮ ਸਧਾਰਨ ਬੰਦੇ ਨੇ ਦੋਸ਼ ਲਾਏ ਆ, ਉਹਨਾਂ ਕੁੜੀਆਂ ਨੇ ਦੋਸ਼ ਲਾਏ ਜਿਹੜੀਆਂ ਕੁੜੀਆਂ ਨੇ ਭਾਰਤ ਦੀ ਅਗਵਾਈ ਕੀਤੀ ਹੈ, ਮੈਡਲ ਜਿੱਤੇ ਆ, ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਉਹ 140 ਕਰੋੜ ਚੋਂ ਕੁਝ ਚੰਦ ਲੋਕ ਨੇ ਇਹੋ ਜਿਹੇ ਖਿਡਾਰੀ ਸਾਡੇ। 100 ਹੋਣਗੇ, 200 ਹੋਣਗੇ, 1000 ਹੋਣਗੇ। 140 ਕਰੋੜ ਲੋਕਾਂ ਦੇ ਵਿੱਚੋਂ 1000 ਜਿਹੜੇ ਅਹਿਮ ਲੋਕ ਨੇ ਜਿਨ੍ਹਾਂ ਨੇ ਕੌਮਾਂਤਰੀ ਮੰਚਾਂ ਤੇ ਪ੍ਰਾਪਤੀਆਂ ਹਾਸਲ ਕੀਤੀਆਂ ਨੇ, ਮੈਡਲ ਜਿੱਤੇ ਆ, ਔਰ ਇਹ ਜਿਹੜੇ ਸਾਡੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ, ਇਹ ਉਹਨਾਂ ਨੂੰ ਵਧਾਈ ਦਿੰਦੇ ਰਹੇ ਨੇ ਔਰ ਉਹਨਾਂ ਦੀਆਂ ਪ੍ਰਾਪਤੀਆਂ ਤੇ ਮਾਣ ਕਰਦੇ ਰਹੇ ਨੇ। ਅੰਮ੍ਰਿਤ ਕਾਲ ਆਜ਼ਾਦੀ ਦੇ ਮਹਾਂ ਉਤਸਵ ਵੇਲੇ ਉਹਨਾਂ ਦਾ ਗੁਣਗਾਨ ਕਰਦੇ ਰਹੇ ਨੇ। ਤੇ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਡਾ ਹੀ ਇੱਕ ਬੰਦਾ, ਤੁਹਾਡਾ ਹੀ ਇੱਕ ਐਮਪੀ ਜਿਹੜਾ ਕਿ ਸਾਡੇ ਇਸ ਸਾਰੇ ਜ਼ਿੰਮੇਵਾਰੀ ਦਾ ਕਰਤਾ ਧਰਤਾ, ਜਿਹਨੂੰ ਤੁਸੀਂ ਸਾਡਾ ਪ੍ਰਧਾਨ ਥਾਪਿਆ ਹੋਇਆ, ਉਹ ਸਾਡੇ ਨਾਲ ਵਧੀਕੀਆਂ ਕਰਦਾ ਵਾ। ਉਹ ਸਾਡੇ ਨਾਲ ਮੈਚ ਜਿੱਤਣ ਤੋਂ ਬਾਅਦ ਜੇ ਅਸੀਂ ਕੋਈ ਪ੍ਰਾਪਤੀ ਹਾਸਲ ਕਰਦੇ ਹਾਂ, ਸਾਡੇ ਨਾਲ ਉਸ ਤਰੀਕੇ ਨਾਲ ਪੇਸ਼ ਨਹੀਂ ਆਉਂਦਾ ਜਿਸ ਤਰੀਕੇ ਨਾਲ ਇੱਕ ਪਿਤਾ ਆਪਣੀ ਬੱਚੀ ਦੇ ਨਾਲ ਪੇਸ਼ ਆਉਂਦਾ, ਜਿਸ ਤਰੀਕੇ ਨਾਲ ਇੱਕ ਕੋਚ ਨੂੰ ਆਪਣੇ ਖਿਡਾਰੀ ਦੇ ਨਾਲ ਪੇਸ਼ ਹੋਣਾ ਚਾਹੀਦਾ। ਉਹਦੀ ਨਿਗਾਹ ਗੰਦੀ ਹੈ, ਉਹਦੇ ਹੱਥ ਇਸ ਤਰੀਕੇ ਨਾਲ ਸਾਡੇ ਵੱਲ ਵੱਧਦੇ ਨੇ ਕਿ ਸਾਨੂੰ ਉਹਨਾਂ ਹੱਥਾਂ ਤੋਂ ਡਰ ਲੱਗਦਾ। ਔਰ ਬਹੁਤ ਵਾਰ ਤਾਂ ਉਹਨੇ ਕੁੜੀਆਂ ਨੂੰ ਬਹੁਤ ਵਾਰ ਇਕੱਲੀਆਂ ਨੂੰ ਆਪਣੇ ਕਮਰੇ ਦੇ ਵਿੱਚ ਸੱਦਿਆ ਔਰ ਜੋ ਚਾਰਜ ਸ਼ੀਟ ਦੇ ਵਿੱਚ ਜੋ ਗਵਾਹੀ ਵੇਲੇ ਕੁੜੀਆਂ ਨੇ ਬੋਲਿਆ ਔਰ ਦਰਜ ਕੀਤਾ ਔਨ ਰਿਕਾਰਡ ਹੈ, ਉਹ ਤੁਸੀਂ ਬੋਲ ਨਹੀਂ ਸਕਦੇ, ਕਿਸੇ ਨੂੰ ਦੱਸ ਨਹੀਂ ਸਕਦੇ ਕਿ ਉਹਨੂੰ ਪਾਸੇ ਕੀਤਾ। ਕਿ ਬੀਜੇਪੀ ਦੇ ਕਿਸੇ ਇੱਕ ਵੀ ਐਮਪੀ ਦੇ ਵਿੱਚ ਇੰਨੀ ਜ਼ਰੂਰਤ ਹੋਈ ਕਿ ਉਸ ਬੰਦੇ ਦਾ ਵਿਰੋਧ ਕਰ ਸਕੇ?
ਨੈਤਿਕਤਾ ਕਿੱਥੇ ਹੈ, ਮੋਰਲ ਗਰਾਊਂਡ ਕਿੱਥੇ ਹੈ। ਸੋ ਇਸੇ ਤਰ੍ਹਾਂ ਇਹ ਇੱਥੇ ਵੀ ਹੋਇਆ। ਜਿਹੜਾ ਆਸ਼ੀਸ਼ ਮਿਸ਼ਰਾ ਵਾ, ਅਜੇ ਮਿਸ਼ਰਾ ਵਾ, ਉਹਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਨਹੀਂ ਦਿੱਤਾ। ਔਰ ਇਸੇ ਤਰ੍ਹਾਂ ਹੋਰ ਬਥੇਰੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਕੁਲਦੀਪ ਸਿੰਘ ਨੇ ਇਹਨਾਂ ਦਾ ਇੱਕ ਵਿਧਾਇਕ ਹੁੰਦਾ ਸੀ ਯੂਪੀ ਦੇ ਵਿੱਚ, ਉਹਦੇ ਤੇ ਇੱਕ ਬੱਚੀ ਨੇ ਦੋਸ਼ ਲਾਇਆ ਕਿ ਇਹ ਬੰਦੇ ਨੇ ਮੇਰੇ ਨਾਲ ਵਧੀਕੀ ਕੀਤੀ ਹੈ। ਉਸ ਬੰਦੇ ਨੇ, ਉੱਥੋਂ ਦੀ ਸਰਕਾਰ ਨੇ ਉਹਨੂੰ ਇਨਸਾਫ ਦੇਣ ਦੀ ਬਜਾਏ, ਪਹਿਲੀ ਗੱਲ ਤਾਂ ਉਸ ਬੰਦੇ ਨੇ ਉਸ ਕੁੜੀ ਦੇ ਪਰਿਵਾਰ ਉੱਤੇ ਕਾਤਲਾਨਾ ਹਮਲੇ ਕਰਵਾਏ ਔਰ ਇੱਕ ਜੀ ਉਸ ਪਰਿਵਾਰ ਦਾ ਮਾਰਿਆ ਵੀ ਗਿਆ। ਪਰ ਉਸ ਕੁੜੀ ਨੇ ਨਿਆਂ ਦੀ ਜੱਦੋਜਹਿਦ ਨਹੀਂ ਛੱਡੀ। ਅਖੀਰ ਤੇ ਕੁਲਦੀਪ ਸਿੰਘ ਨੂੰ ਸਜ਼ਾ ਕਰਾ ਕੇ ਹਟੀ, ਭਾਜਪਾ ਦੇ ਐਮਐਲਏ ਨੂੰ, ਤੇ ਉਹਨੂੰ ਵਿਧਾਇਕੀ ਤੋਂ ਬਰਖਾਸਤ ਕਰਨਾ ਪਿਆ। ਅੱਜ ਕੱਲ੍ਹ ਜੇਲ੍ਹ ਦੇ ਵਿੱਚ ਹੈ। ਹੁਣ ਜਦੋਂ ਸੁਪਰੀਮ ਕੋਰਟ ਕਿਸੇ ਕੇਸ ਤੇ ਨਿਗਾਹਬਾਨੀ ਕਰਦੀ ਹੋਵੇ ਤਾਂ ਹੇਠਲੀਆਂ ਅਦਾਲਤਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਉਹਨਾਂ ਕੇਸਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰਨ। ਹੁਣ ਹਲੇ ਜਿਹੜੇ 4 ਗਵਾਹ ਪੇਸ਼ ਹੋਏ ਨੇ ਤੇ 208 ਪੇਸ਼ ਹੋਣੇ ਆ, ਉਹਨਾਂ ਦੀਆਂ ਗਵਾਹੀਆਂ ਦਰਜ ਹੋਣੀਆਂ। ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸੁਣਵਾਈ ਕਿੰਨੀ ਧੀਮੀ ਹੈ ਤੇ ਗਵਾਹਾਂ ਨੂੰ ਸੁਣੇ ਜਾਣ ਦੇ ਲਈ ਕਿੰਨੇ ਸਾਲ ਲੱਗ ਜਾਣਗੇ। ਫਿਰ ਬਚਾਓ ਪੱਖ ਦੇ ਗਵਾਹਾਂ ਦੀ ਗਵਾਹੀ ਰਿਕਾਰਡ ਹੋਣੀ ਹੈ, ਬਹਿਸ ਹੋਣੀ ਹੈ। ਅਜਿਹੀਆਂ ਸੁਣਵਾਈਆਂ ਦੇ ਦੌਰਾਨ ਜੱਜ ਬਦਲਦੇ ਰਹਿੰਦੇ ਆ, ਕਈ ਵਾਰੀ ਗਵਾਹਾਂ ਦੀ ਮੌਤ ਹੋ ਜਾਂਦੀ ਹੈ ਤੇ ਬਚਾਅ ਪੱਖ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਪੀੜਤ ਪਰਿਵਾਰ, ਜਿਹੜੇ ਕਿਸਾਨ ਪਰਿਵਾਰ ਨੇ, ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਇਸ ਮੁਕੱਦਮੇ ਦੇ ਵਿੱਚ ਉਹਨਾਂ ਨੂੰ ਨਿਆਂ ਮਿਲਣ ਦੇ ਵਿੱਚ ਬਹੁਤ ਦੇਰੀ ਹੋ ਜਾਵੇਗੀ। ਇਸ ਦੇ ਸਮਾਜਿਕ ਤੇ ਸਿਆਸੀ ਪਸਾਰ ਕਾਫੀ ਗੰਭੀਰ ਨੇ। ਨਿਆਂ ਪ੍ਰਕਿਰਿਆ ਦੀ ਰਫ਼ਤਾਰ ਸੁਸਤ ਹੋਣ ਦੇ ਨਾਲ ਸਮਾਜ ਦੇ ਵਿੱਚ ਇਹ ਪ੍ਰਭਾਵ ਜਾਂਦਾ ਹੈ ਕਿ ਸੱਤਾਵਾਨ ਵਿਅਕਤੀਆਂ ਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਨੀ ਬੇਹੱਦ ਮੁਸ਼ਕਲ ਹੈ। ਅਜਿਹੇ ਕਾਰਨਾਂ ਕਰਕੇ ਹੀ ਭਾਜਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲਖੀਮਪੁਰ ਖੀਰੀ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਸਿਆਸੀ ਤੌਰ ਤੇ ਜਿੱਤਣਾ ਤਸਵੀਰ ਦਾ ਇੱਕ ਪਾਸਾ ਹੈ, ਦੂਜਾ ਪਾਸਾ ਸਮਾਜ ਦੇ ਨੈਤਿਕ ਆਧਾਰ ਦਾ ਵੀ ਹੈ। ਅਜੇ ਮਿਸ਼ਰਾ ਦਾ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਬਣੇ ਰਹਿਣਾ ਇਹ ਸਿੱਧ ਕਰਦਾ ਹੈ ਕਿ ਸੱਤਾਧਾਰੀ ਪਾਰਟੀ ਨਾ ਤਾਂ ਸੰਵਿਧਾਨਕ ਨੈਤਿਕਤਾ ਦਾ ਪਾਲਣ ਕਰ ਰਹੀ ਹੈ ਤੇ ਨਾ ਹੀ ਸਮਾਜ ਇਹੋ ਜਿਹੀ ਜਵਾਬਦੇਹੀ ਦੀ ਮੰਗ ਕਰ ਰਿਹਾ ਹੈ। ਅਸਲ ਦੇ ਵਿੱਚ ਸਮਾਜ ਦਾ ਪਤਨ ਕੀ ਹੈ? ਇਹ ਨੈਤਿਕ ਪਤਨ ਦੀਆਂ ਨਿਸ਼ਾਨੀਆਂ ਵੀ ਨੇ ਤੇ ਸੰਵਿਧਾਨਕ ਕਦਰਾਂ ਕੀਮਤਾਂ ਦਾ ਪਾਲਣ ਨਾ ਕੀਤੇ ਜਾਂਦੀਆਂ ਵੀ। ਅਜਿਹੇ ਮਾਹੌਲ ਦੇ ਵਿੱਚ ਸਮਾਜ ਦੇ ਵਿੱਚ ਨਿਆਂ ਤੇ ਨੈਤਿਕਤਾ ਦੇ ਲਈ ਸੰਘਰਸ਼ ਜਾਰੀ ਰੱਖਣਾ ਹੋਰ ਵੀ ਜ਼ਿਆਦਾ ਅਹਿਮ ਬਣ ਜਾਂਦਾ ਹੈ। ਇੱਥੇ ਇਹ ਵੀ ਦੱਸਦੇ ਚੱਲੀਏ ਕਿ ਕਿਸਾਨ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੇ ਲਈ ਮਜਬੂਰ ਕੀਤਾ ਸੀ। ਇਹ ਪਿਛਲੇ ਕੁਝ ਦਹਾਕਿਆਂ ਵਿਚਲੀ ਸਭ ਤੋਂ ਮਹਾਨ ਜਮਹੂਰੀਅਤ ਜਿੱਤ ਸੀ, ਹੈ ਤੇ ਰਹੇਗੀ। ਅਜਿਹੇ ਇੱਕ ਘੋਲ ਸਮਾਜ ਦੇ ਵਿੱਚ ਜਮਹੂਰੀਅਤ ਆਵਾਜ਼ ਨੂੰ ਜਿੰਦਾ ਰੱਖ ਸਕਦੇ ਨੇ। ਕਿਸਾਨਾਂ ਦੀਆਂ ਇਸ ਸੰਘਰਸ਼ ਦੇ ਵਿੱਚ ਕੁਰਬਾਨੀਆਂ ਸਾਰੀ ਦੁਨੀਆ ਦੇ ਸੰਘਰਸ਼ੀ ਲੋਕਾਂ ਦੇ ਲਈ ਚਾਨਣ ਮੁਨਾਰਾ ਬਣੀਆਂ। ਕਿਸਾਨ ਜਥੇਬੰਦੀਆਂ ਤੇ ਹੋਰ ਜਮਹੂਰੀ ਤਾਕਤਾਂ ਨੂੰ ਇਸ ਸੰਘਰਸ਼ ਦੇ ਵਿੱਚ ਜਾਨਾਂ ਵਾਰਨ ਵਾਲੇ ਕਿਸਾਨਾਂ ਨੂੰ ਨਿਆਂ ਦਿਵਾਉਣ ਦੇ ਲਈ ਇਕੱਠੇ ਹੋ ਕੇ ਯਤਨ ਕਰਨੇ ਚਾਹੀਦੇ ਆ। ਸੋ ਜੇਕਰ ਸਮਾਜ ਦੇ ਵਿੱਚ ਨੈਤਿਕਤਾ ਨਾ ਬਚੂਗੀ, ਜੇਕਰ ਸੰਵਿਧਾਨਕ ਨੈਤਿਕਤਾ ਨਾ ਬਚੂਗੀ ਤਾਂ ਲੋਕ ਕੀ ਕਰਨਗੇ? ਪਰ ਇੱਥੇ ਜਿਹੜੇ ਉਹਨਾਂ ਇਲਾਕਿਆਂ ਦੇ ਲੋਕ ਆ, ਉਹਨਾਂ ਨੂੰ ਇਸ ਗੱਲ ਦਾ ਹਰਖ ਹੈ, ਰੰਜ ਹੈ, ਗੁੱਸਾ ਹੈ ਕਿ ਜਿਹੜੇ ਬੰਦੇ ਨੂੰ ਅਸੀਂ ਹਿੰਦੂ ਹਿਰਦੇ ਸਮਰਾਟ ਕਹਿੰਦੇ ਆ, ਮੋਦੀ ਸਾਹਿਬ ਕਹਿੰਦੇ ਆ, ਇਹ ਬੰਦਿਆਂ ਨੇ ਉਹਨੂੰ ਹਰਾਤਾ। ਉਹਦੀ ਜਿਹੜੀ ਉਹਦਾ ਇਹ ਜਿਹੜਾ ਕਦਮ ਪੁੱਟਿਆ ਗਿਆ ਸੀ, ਉਹਦੀ ਜਿਹੜੀ ਹਿੰਡ ਸੀ ਕਿ ਮੈਂ ਅੱਜ ਤੱਕ ਕਿਸੇ ਕਦਮ ਤੋਂ ਪਿੱਛੇ ਨਹੀਂ ਹਟਿਆ, ਇਹਨਾਂ ਨੇ ਉਹਦੀ ਹਿੰਡ ਹੀ ਬਦਲਤੀ। ਇਹ ਇਹੋ ਜਿਹੇ ਲੋਕ ਨੇ। ਸੋ ਇਹ ਉੱਥੋਂ ਦੇ ਲੋਕਾਂ ਦੀ ਇੱਕ ਤਸਵੀਰ ਵੀ ਹੈ ਕਿ ਉਹ ਪੰਜਾਬ ਨੂੰ, ਪੰਜਾਬੀਅਤ ਨੂੰ, ਇਸ ਇਖਲਾਕ ਨੂੰ, ਇਸ ਜ਼ੁਰਤ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਆਪਣੇ ਵਿੱਚ ਵੀ ਹੈ ਨਹੀਂ ਇਹ ਚੀਜ਼। ਸੋ ਇਸ ਕਰਕੇ ਉਹ ਲਖੀਮਪੁਰ ਖੀਰੀ ਦੇ ਇਲਾਕਿਆਂ ਦੇ ਵਿੱਚ ਭਾਜਪਾ ਦੀ ਜਿੱਤ ਦਾ ਇਹੀ ਕਾਰਨ ਸੀਗਾ ਕਿਉਂਕਿ ਉਹਨਾਂ ਅੰਦਰੋਂ ਅੰਦਰ ਹੀ ਉਹਨਾਂ ਨੂੰ ਖੁਸ਼ੀ ਸੀਗੀ ਕਿ ਪੰਜਾਬੀਆਂ ਦੇ, ਕਿਸਾਨਾਂ ਦੇ, ਸਿੱਖਾਂ ਦੇ 3-4 ਬੰਦੇ ਮਾਰੇ ਗਏ। ਉਹਨਾਂ ਦਾ ਪੋਲੀਟੀਕਲ ਨੈਰੇਟਿਵ ਹੋਰ ਮਜ਼ਬੂਤ ਹੋਇਆ। ਖੈਰ ਆਪਾਂ ਇੱਥੇ ਇਸ ਪ੍ਰੋਗਰਾਮ ਨੂੰ ਇੱਥੇ ਵਿਰਾਮ ਦੇਵਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਸੈਗਮੈਂਟ ਦੀ ਤੇ ਇਹ ਸੈਗਮੈਂਟ ਦੇ ਵਿੱਚ ਆਪਾਂ ਅਕਸਰ ਹੀ ਜਿਹੜੇ ਹਰ ਵਾਰ ਹਰ ਐਪੀਸੋਡ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਵੀ ਪੰਜਾਬੀ ਰੇਡੀਓ ਯੂਐਸਏ ਤੇ ਰਮਨ ਢਿੱਲੋਂ ਜੀ ਜੋੜਦੇ ਨੇ ਇਸ ਮੰਚ ਦੇ ਉੱਤੇ, ਉਹ ਦਿੰਦੇ ਨੇ। ਤੇ ਕੋਸ਼ਿਸ਼ ਇਹੀ ਕਰਿਓ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਜੇਕਰ ਜੁੜੋ ਤਾਂ ਬਿਹਤਰ ਹੋਵੇਗਾ, ਤਾਂ ਇਹਦੇ ਨਾਲ ਸੰਵਾਦ ਹੋਰ ਵੀ ਬਿਹਤਰ ਹੋ ਜਾਂਦਾ ਤੇ ਸਾਰਿਆਂ ਦੇ ਸਵਾਲ ਵੀ ਜਿਹੜੇ ਨੇ ਉਹ ਕਵਰ ਹੋ ਜਾਂਦੇ ਨੇ। ਜੁੜਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।